ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਐਂਡ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਸੈਟਲ ਵਾਸ਼ਿੰਗਟਨ ਤੋਂ ਵੀਰ ਗੁਰਪ੍ਰੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ। ਤੁਸੀਂ ਮੇਰੀ ਪਹਿਲੀ ਈਮੇਲ ਪੜ੍ਹੀ। ਮੈਂ ਉਸ ਵਿੱਚ ਕਿਹਾ ਸੀ ਕਿ ਤੁਹਾਡਾ ਪ੍ਰੋਗਰਾਮ ਬਹੁਤ ਜਾਣਕਾਰੀ ਭਰਪੂਰ ਹੁੰਦਾ ਹੈ, ਇਸ ਕਰਕੇ ਜੇ ਤੁਸੀਂ ਇਸ ਦਾ ਸਮਾਂ ਵਧਾ ਕੇ 2 ਘੰਟੇ ਦਾ ਕਰ ਸਕੋ, ਨਾ ਕਿ ਸਮਾਂ ਬਦਲਣ ਲਈ ਕਿਹਾ ਸੀ, ਕਿਉਂਕਿ ਜੋ ਜਾਣਕਾਰੀ ਮੈਨੂੰ 1 ਘੰਟੇ ਦੇ ਪ੍ਰੋਗਰਾਮ ਵਿੱਚ ਮਿਲਦੀ ਹੈ ਉਹ ਸਾਰਾ ਦਿਨ ਇੰਟਰਨੈਟ ਤੇ ਰਿਸਰਚ ਕਰਨ ਤੇ ਨਹੀਂ ਮਿਲਦੀ। ਹੁਣ ਅੱਜ ਦਾ ਸਵਾਲ, ਅੱਜ ਤੋਂ 6 ਮਹੀਨੇ ਪਹਿਲਾਂ ਮੈਂ ਵੀ ਸਿੱਖੀ ਤੋਂ ਬਾਗੀ ਸੀ ਅਤੇ ਮੇਰਾ ਸਿੱਖੀ ਸਰੂਪ 'ਚ ਵਾਪਸ ਆਉਣ ਦਾ ਕ੍ਰੈਡਿਟ ਮੈਂ TV 84 ਸੱਚੋ ਸੱਚ, ਸਿੱਖੀ ਲਹਿਰ ਅਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੂੰ ਦਿੰਦਾ ਹਾਂ। ਪਰ ਦੁੱਖ ਦੀ ਗੱਲ ਇਹ ਹੈ ਕਿ ਮੈਂ ਗੁਰਬਾਣੀ ਰਾਗਾਂ ਦੀ ਜਾਣਕਾਰੀ ਲੈਣ ਵਾਸਤੇ ਰੈਂਟਨ ਗੁਰਦੁਆਰਾ ਸਾਹਿਬ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਰਾਗੀ ਨਾਲ ਗੱਲ ਕੀਤੀ ਤੇ ਉਸ ਰਾਗੀ ਦੇ ਨਾਲ ਮੇਰਾ ਇੱਕ ਹੋਰ ਮਿੱਤਰ ਬੈਠਾ ਸੀ। ਉਹ ਕਹਿੰਦਾ ਕਿ ਇਹ ਕੰਮ ਤੂੰ ਰਹਿਣ ਦੇ, ਕਿਉਂਕਿ ਇਹ ਰਾਗੀ ਤਾਂ ਆਪਣੇ ਬੱਚਿਆਂ ਨੂੰ ਇਹ ਨਹੀਂ ਸਿਖਾਉਣਾ ਚਾਹੁੰਦੇ। ਜਦੋਂ ਮੈਂ ਇਸ ਦਾ ਕਾਰਨ ਪੁੱਛਿਆ ਤੇ ਉਸ ਰਾਗੀ ਨੇ ਕਿਹਾ ਕਿ ਹਰ ਸੇਵਾਦਾਰ ਨੂੰ $700 ਦਿੰਦੇ ਸਨ ਅਤੇ ਉਹ ਗੁਰਦੁਆਰਾ ਸਾਹਿਬ ਰਹਿੰਦੇ ਸਨ। ਪਰ ਹੁਣ ਉਸਦੀ ਪਤਨੀ ਅਤੇ ਬੱਚੇ ਇੰਡੀਆ ਤੋਂ ਆ ਗਏ। ਹੁਣ ਗੁਰਦੁਆਰਾ ਸਾਹਿਬ ਉਹਨਾਂ ਨੂੰ ਗੁਰਦੁਆਰੇ ਵਿੱਚ ਫੈਮਿਲੀ ਨੂੰ ਨਹੀਂ ਰਹਿਣ ਦਿੰਦੇ, ਪਰ ਜੇ ਉਹ ਅਪਾਰਟਮੈਂਟ ਲੈਂਦੇ ਹਨ ਉਹ ਘੱਟ ਤੋਂ ਘੱਟ $900 ਹੈ। ਉਹਨਾਂ ਲਈ ਬਹੁਤ ਔਖਾ ਹੈ। ਇਹ ਵਿਰੋਧ ਇਸ ਲਈ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਗ੍ਰੀਨ ਕਾਰਡ ਦੀ ਮਜਬੂਰੀ ਹੈ। ਤੁਸੀਂ ਦੱਸੋ, ਸਭ ਤੋਂ ਪਹਿਲਾਂ ਅਸੀਂ ਗੁਰਦੁਆਰੇ ਦਾ ਮਿਨੀਮਮ ਵੇਜ ਦਾ ਕਾਨੂੰਨ ਤੋੜ ਰਹੇ, ਦੂਜਾ ਗੁਰਦੁਆਰੇ ਦੇ ਸੇਵਾਦਾਰਾਂ ਦੀਆਂ ਮੁੱਢਲੀਆਂ ਲੋੜਾਂ ਵੀ ਨਹੀਂ ਪੂਰੀਆਂ ਕਰਦੇ ਤੇ ਅਸੀਂ ਉਹਨਾਂ ਤੋਂ ਕੀ ਉਮੀਦ ਰੱਖ ਸਕਦੇ ਹਾਂ। ਕਿਰਪਾ ਕਰਕੇ ਆਪਣਾ ਇਨਪੁਟ ਜ਼ਰੂਰ ਦੇਣਾ। ਧੰਨਵਾਦ। ਜੇ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ। ਮੈਂ ਪਹਿਲੀ ਵਾਰ ਪੰਜਾਬੀ ਟਾਈਪਿੰਗ ਕੀਤੀ ਹੈ। ਧੰਨਵਾਦ। ਹਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਲਿਖਿਆ। ਜੀ ਹੋ ਸਕਦਾ ਹੈ ਟਾਈਪਿੰਗ ਐਰਰ ਹੋਏ। ਜਦੋਂ ਇਹਨਾਂ ਦੀ ਪਹਿਲੀ ਈਮੇਲ ਸੀ, ਇਹਨਾਂ ਦੀ ਲਿਖਤ ਤੋਂ ਬਾਅਦ ਮੈਂ ਉਹਨੂੰ ਦੁਬਾਰਾ ਵੀ ਦੇਖਿਆ ਜੀ, ਸੋ ਉਹਦੇ 'ਚ ਗੱਲ ਸਮਾਂ ਬਦਲਣ ਦੀ ਸੀ। ਪਰ ਚੰਗੀ ਗੱਲ ਹੈ ਵੀ ਇਹ ਇਸ ਨੂੰ 2 ਘੰਟੇ ਕਰਨਾ ਚਾਹੁੰਦੇ ਨੇ ਜੀ, ਪਰ ਅਸੀਂ ਸਮਝਦੇ ਹਾਂ ਕਿ 1 ਘੰਟਾ ਅੱਜ ਦੀ ਡੇਟ 'ਚ ਕਾਫੀ ਹੈ ਜੀ, ਕਿਉਂਕਿ ਉਸ ਨਾਲ ਸੰਬੰਧਿਤ ਹੋਰ ਪ੍ਰੋਗਰਾਮ ਵੀ ਨੇ ਔਰ ਉਹਨਾਂ ਦੀ ਮੈਨੇਜਮੈਂਟ ਆਉਣ ਵਾਲੇ ਦਿਨਾਂ 'ਚ ਕੁਝ ਤਾਜ਼ਾ ਪ੍ਰੋਗਰਾਮ ਵੀ ਲੈ ਕੇ ਆ ਰਹੇ ਨੇ ਜੀ। ਜਿਹੜੀ ਗੱਲ ਉਹਨਾਂ ਨੇ ਇਸ ਹਵਾਲੇ ਨਾਲ ਕੀਤੀ ਕਿ ਉਹਨਾਂ ਨੂੰ TV 84 ਔਰ ਸਿੱਖੀ ਲਹਿਰ ਔਰ ਦੂਸਰਿਆਂ ਨੇ ਪ੍ਰਭਾਵਿਤ ਕੀਤਾ ਜੀ, ਅਸੀਂ ਸਮਝਦੇ ਹਾਂ ਵੀ ਸਾਡੇ ਲਈ ਫਖਰ ਵਾਲੀ ਗੱਲ ਹੈ ਜੇ ਸਾਡੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਜੀ। ਜੀ ਅਸੀਂ ਵੀ ਤੁਹਾਡੇ ਤੋਂ ਸਿੱਖਦੇ ਹਾਂ। ਸੋ ਅਸੀਂ ਗੁਰਸਿੱਖ ਦੇ ਨਾਤੇ ਸਾਰੇ ਹੀ ਵੀਰ ਇੱਕ ਦੂਜੇ ਨੂੰ ਕੁਛ ਨਾ ਕੁਛ ਦੇਣ ਦੀ, ਕਿਉਂਕਿ ਗੁਰੂ ਕੀ ਵਡਿਆਈ ਹੈ, ਵਡਿਆਈ ਤਾਂ ਸਤਿਗੁਰ ਦੀ ਹੈ ਜੀ। ਬਾਕੀ ਅਸੀਂ ਕਿਵੇਂ ਚੰਗੇ ਇਨਸਾਨ, ਚੰਗੇ ਗੁਰਸਿੱਖ ਬਣੀਏ, ਇਹ ਸਾਰੀ ਜਿਹੜੀ ਹੈ ਇੱਕ ਦੂਜੇ ਤੋਂ ਮਿਲ ਕੇ ਸੰਗਤ ਦੇ ਨਾਲ ਹੀ ਗੱਲ ਅੱਗੇ ਤੁਰਦੀ ਹੈ ਜੀ। ਜੀ ਤੇ ਜਿਹੜਾ ਵਿਸ਼ਾ ਇਹਨਾਂ ਨੇ ਕਿਹਾ, ਅਸੀਂ ਆਲਰੇਡੀ ਪਹਿਲੇ ਸੈਗਮੈਂਟ ਦੇ ਵਿੱਚ ਇਸ ਦੇ ਉੱਤੇ ਜ਼ਿਕਰ ਕੀਤਾ ਜੀ ਔਰ ਮੈਂ ਸਮਝਦਾ ਹਾਂ ਵੀ ਮੈਂ ਮਜ਼ਬੂਤੀ ਦੇ ਨਾਲ ਇਹ ਗੱਲ ਗੁਰਦੁਆਰਾ ਮੈਨੇਜਮੈਂਟਸ ਔਰ ਜਿਹੜੇ ਵੀ ਗੁਰਦੁਆਰਿਆਂ ਦੇ ਪ੍ਰਬੰਧ ਦੇ ਨਾਲ ਵਾਸਤਾ ਵੀਰ ਭੈਣਾਂ ਨੇ ਜੀ, ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਣੇ ਰਾਗੀਆਂ, ਗ੍ਰੰਥੀਆਂ, ਭਾਈਆਂ, ਪ੍ਰਚਾਰਕਾਂ ਨੂੰ ਸਨਮਾਨ ਦੇ ਨਾਲ ਟ੍ਰੀਟ ਕਰੋ ਜੀ। ਉਹਨਾਂ ਦੇ ਖਰਚੇ ਜਿਹੜੇ ਨੇ ਉਹ ਇਸ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਤੁਸੀਂ ਐਡਜਸਟ ਕਰੋ ਕਿ ਉਹ ਇੱਕ ਆਨਰ ਦੇ ਨਾਲ ਜੀ, ਉਹਨਾਂ ਨੂੰ ਇਹ ਰਿਗਰੈਟ ਨਾ ਹੋਏ ਕਿ ਉਹ ਜਿਹੜੇ ਨੇ ਉਹ ਕਿਸ ਕਿੱਤੇ 'ਚ ਆ ਗਏ ਨੇ ਜੀ। ਬਿਲਕੁਲ, ਫਿਰ ਅਸੀਂ ਉਹਨਾਂ ਤੋਂ ਆਸ ਕਰੀਏ ਕਿ ਜੀ ਇਹ ਵਜ਼ੀਰ ਨੇ ਜੀ, ਇਹ ਬਾਬਾ ਬੁੱਢਾ ਨੇ ਜੀ, ਇਸ ਬਾਬਾ ਬੁੱਢਾ ਬਣ ਜਾਣ, ਇਵੇਂ ਨਹੀਂ ਹੋਏਗਾ ਜੀ। ਇਹ ਠੀਕ ਹੈ, ਉਹਨਾਂ 'ਚ ਬਹੁਤ ਰੇਅਰੈਸਟ ਆਫ ਦਾ ਰੇਅਰ ਕੇਸਿਸ ਹੁੰਦੇ ਨੇ ਜਿਹੜੇ ਉਸ ਪਾਸੇ ਬਿਲਕੁਲ ਬਾਬਾ ਬੁੱਢਾ ਵਾਂਗ ਹੁੰਦੇ ਨੇ। ਹਰ ਇੱਕ ਨੇ ਆਪਣੇ ਬੱਚੇ ਪਾਲਣੇ ਨੇ, ਗ੍ਰਸਤੀ ਨੇ ਸਾਰੇ ਜੀ। ਔਰ ਮੇਰਾ ਖਿਆਲ ਹੈ ਵੀ ਮੈਂ ਗੁਰਦੁਆਰੇ ਦੀ ਡਿਟੇਲ ਤੋਂ ਤਾਂ ਵਾਕਿਫ ਨਹੀਂ ਹੈ ਜੀ, ਪਰ ਉਹਨਾਂ ਨੇ ਠੀਕ ਕਿਹਾ ਵੀ ਚੰਗੇ ਚੰਗੇ ਜਿਹੜੇ ਰਾਗਾਂ 'ਚ ਕੀਰਤਨ ਕਰਨ ਵਾਲੇ ਕੀਰਤਨੀਏ ਨੇ ਜੀ, ਉਹ ਵੀ ਆਪਣੇ ਬੱਚਿਆਂ ਨੂੰ ਇਸ ਪਾਸੇ ਨਹੀਂ ਲਿਆਉਣਾ ਚਾਹੁੰਦੇ। ਉਹ ਕਹਿੰਦੇ ਨੇ ਵੀ ਅਸੀਂ ਤਾਂ ਜਿਹੜੀ ਹੈ ਉਹ ਦੇਖ ਲਈ ਸਾਰੀ ਉਮਰ ਜਿਹੜੀ ਹੈ ਇਸ ਕਿਸਮ ਦੀ ਬੇਕਦਰੀ, ਤੇ ਹੁਣ ਇਹਨਾਂ ਨੂੰ ਕਿਸੇ ਹੋਰ ਪਾਸੇ ਮਕੈਨਿਕ ਬਣਾ ਦਿਓ, ਕੁਝ ਹੋਰ ਬਣਾ ਦਿਓ, ਇੱਜ਼ਤ ਨਾਲ ਰੋਟੀ ਤਾਂ ਖਾਣਗੇ। ਹੁਣ ਇਹ ਗੱਲ ਤੁਸੀਂ ਔਰ ਮੈਂ ਬਹੁਤ ਸਾਰਿਆਂ ਦੇ ਮੂੰਹੋਂ ਸੁਣੀ ਹੈ। ਉਹਨਾਂ ਦੇ ਵਿੱਚ ਮੈਨੂੰ ਯਾਦ ਹੈ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਜੀ ਲੋਧੀ
ਜੀ ਜੀ ਇੱਕ ਬਜ਼ੁਰਗ ਜਿਹੜੇ ਕਿ ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ 'ਚ ਵੀ ਕੈਦ ਕੱਟੀ ਹੋਈ ਸੀ, ਔਰ ਬਾਅਦ ਜਦੋਂ ਬਾਹਰ ਆਏ ਉਦੋਂ ਤੱਕ ਉਹਨਾਂ ਦੀ ਜ਼ਮੀਨ ਭਰਾਵਾਂ ਨੇ ਲੈ ਲਈ ਹੋਈ ਸੀ ਜੀ, ਬਾਣੀ ਪੜ੍ਹਨ ਕਰਕੇ ਇਸ ਪਾਸੇ ਆ ਗਏ। ਜੀ ਤੇ ਉਹਨਾਂ ਨੇ ਮੈਨੂੰ ਬੜੇ ਵੈਰਾਗ ਦੇ ਵਿੱਚ ਇਹ ਕਿਹਾ ਕਿ ਜੀ ਜਦੋਂ ਮੇਰਾ ਬੱਚੀ ਦੇ ਵਿਆਹ ਦਾ ਵਕਤ ਆਇਆ ਤੇ ਹੁਣ ਵਿਆਹ ਲਈ ਰਿਸ਼ਤਾ ਨਹੀਂ ਸੀ ਮਿਲਦਾ ਜੀ, ਜਿਹੜਾ ਵੀ ਆਇਆ ਜੀ ਪਿਤਾ ਕੀ ਕਰਦਾ ਹੈ ਕਿ ਜੀ ਇਹ ਹੈ। ਜੀ ਜੀ, ਸੋ ਕਹਿਣ ਲੱਗੇ ਕਿ ਜੀ ਫਿਰ ਮੇਰਾ ਇੱਕ ਮੁੰਡੇ ਨੂੰ ਨੇ ਜਾ ਕੇ ਜਲੰਧਰ ਮਕੈਨਿਕੀ ਦਾ ਕੰਮ ਸਿੱਖਿਆ, ਮਕੈਨਿਕ ਦੀ ਦੁਕਾਨ ਕੀਤੀ, ਮਕੈਨਿਕ ਦੀ ਭੈਣ ਦਾ ਤਾਂ ਰਿਸ਼ਤਾ ਹੋ ਗਿਆ ਜੀ, ਪਰ ਭਾਈ ਦੀ ਕੁੜੀ ਦਾ ਨਹੀਂ ਸੀ ਹੁੰਦਾ। ਜੀ, ਸੋ ਇਹ ਹਕੀਕਤਾਂ ਨੇ, ਅਸੀਂ ਕਹੀ ਜਾਈਏ ਜੋ ਮਰਜ਼ੀ, ਗੁਰੂ ਕਾ ਵਜ਼ੀਰ, ਪ੍ਰਧਾਨ ਮੰਤਰੀ, ਜੋ ਮੰਤਰੀ ਉਹਨਾਂ ਨੂੰ ਜੋ ਮਰਜ਼ੀ ਬਣਾ ਦਈਏ ਜੀ, ਪਰ ਮੈਂ ਸਮਝਦਾ ਵੀ ਇਹ ਠੀਕ ਨਹੀਂ ਹੈ। ਇਹਨਾਂ ਨੂੰ ਇੱਜ਼ਤ ਦੇ ਨਾਲ ਔਰ ਜਿਹਦੇ ਨਾਲ ਚੰਗਾ ਗੁਜ਼ਰ ਹੋਏ ਜੀ, ਉਹ ਜਿਹੜਾ ਹੈ ਸਾਨੂੰ ਇਹਨਾਂ ਦਾ ਜਿਹੜੀਆਂ ਨੇ ਜਿਹੜੀ ਤਨਖਾਹ ਹੈ ਉਹ ਦੇਣੀ ਚਾਹੀਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਹੁਣ ਅਸੀਂ ਆਪਣੇ ਈਮੇਲਸ ਤੇ ਮੈਸੇਜ ਦਾ ਸਿਲਸਿਲਾ ਇੱਥੇ ਹੀ ਖਤਮ ਕਰਕੇ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ। ਤੇ ਅੱਜ 10 ਜੂਨ 2013 28 ਜੇਠ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਤੇ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਿਕ ਅਹਿਮੀਅਤ ਹੈ। ਦੇਖੋ, ਅੱਜ ਬਹੁਤ ਵੱਡਾ ਦਿਨ ਹੈ ਸ਼ਹਾਦਤਾਂ ਦੇ ਪੱਖ ਤੋਂ ਵੀ ਔਰ ਕੌਮੀ ਜਿਹੜੇ ਸਾਡੇ ਮਾਈਲਸਟੋਨ ਨੇ ਇਤਿਹਾਸ ਦੇ ਉਸ ਪੱਖ ਤੋਂ ਵੀ। ਜੀ, ਬਾਬਾ ਬੰਦਾ ਸਿੰਘ ਬਹਾਦਰ ਸਾਡੇ ਮਹਾਨ ਯੋਧੇ, 10ਵੇਂ ਪਾਤਸ਼ਾਹ ਦਾ ਥਾਪੜਾ ਲੈ ਕੇ ਪੰਜਾਬ ਦੀ ਧਰਤੀ ਤੇ ਪਹਿਲਾ ਸਿੱਖ ਰਾਜ ਸਥਾਪਿਤ ਕਰਨ ਵਾਲੇ ਜੀ, ਤੇ ਉਹਨਾਂ ਦੇ ਲਗਭਗ 3 ਸਾਲ ਦੇ ਸਪੁੱਤਰ ਅਜੇ ਸਿੰਘ, ਉਹਨਾਂ ਦੀ ਸ਼ਹਾਦਤ ਅੱਜ ਦੇ ਦਿਨ 1716 ਦੇ ਵਿੱਚ 10 ਜੂਨ ਨੂੰ ਹੋਈ, ਜਦੋਂ ਕਿ ਅਜੈ ਸਿੰਘ ਨੂੰ ਕੋਹ ਕੇ ਮਾਰਿਆ ਗਿਆ। ਉਹਦਾ ਤੜਫਦਾ ਦਿਲ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਤੁੰਨਿਆ ਗਿਆ ਜੀ, ਔਰ ਬੰਦਾ ਸਿੰਘ ਬਹਾਦਰ ਦਾ ਮਾਸ ਜ਼ਮੂਰਾਂ ਦੇ ਨਾਲ ਨੋਚਿਆ ਗਿਆ, ਅੱਖਾਂ ਕੱਢੀਆਂ ਗਈਆਂ, ਇੱਕ ਬਾਂਹ ਵੱਢੀ ਗਈ, ਇੱਕ ਲੱਤ ਵੱਢੀ ਗਈ ਜੀ, ਤੇ ਉਹ ਅਖੀਰ ਤੱਕ ਪੂਰੇ ਸਿਦਕ ਦੇ ਵਿੱਚ ਗੁਰੂ ਦੇ ਭਰੋਸੇ ਜਿਹੜਾ ਆਪਣਾ ਵਾਹਿਗੁਰੂ ਦਾ ਜਾਪ ਕਰਦਿਆਂ ਉਹਨਾਂ ਨੇ ਸ਼ਹਾਦਤ ਪਾਈ। ਜੀ, ਸੋ ਅੱਜ ਦਾ ਦਿਨ ਔਰ ਉਹਨਾਂ ਦੇ ਸਾਥੀ ਫਿਰ ਜਿਹੜੇ ਦਰਜਨਾਂ ਹੋਰ ਸਿੰਘ ਸੀ, 700 ਦੇ ਕਰੀਬ ਸਿੱਖ ਤਾਂ ਜਿਹੜਾ ਉਹ ਪਹਿਲੇ 1715 ਦੇ ਐਂਡ 'ਚ ਉਹਨਾਂ ਦੀ 100 ਨੂੰ ਰੋਜ਼ਾਨਾ ਲਿਆਂਦੇ ਸੀ, ਜੀ, ਬਿਠਾਇਆ ਜਾਂਦਾ ਸੀ ਸ਼ਹੀਦੀ ਦੇ ਲਈ ਜੀ, ਔਰ ਰੱਖੀ ਜਾਂਦੀ ਸੀ ਸ਼ਰਤ ਕਿ ਧਰਮ ਬਦਲ ਲਓ ਜਾਂ ਮਰਨ ਲਈ ਤਿਆਰ ਹੋ। ਜੀ, ਯੂਰਪੀਅਨ ਹਿਸਟੋਰੀਅਨ ਦਿੱਲੀ 'ਚ ਨੇ, ਉਹਨਾਂ ਨੇ ਕਿਹਾ ਕਿ ਵੀ ਕਿਸੇ ਨੇ ਵੀ ਆਪਣਾ ਧਰਮ ਨਹੀਂ ਬਦਲਿਆ, ਜੀ, ਸ਼ਹਾਦਤ ਪਾਈ ਹੈ। ਪਰ ਅਖੀਰ ਦੇ ਵਿੱਚ ਇਹਨਾਂ ਦੇ ਨਾਲ ਲਗਭਗ 1 ਦਰਜਨ ਦੇ ਕਰੀਬ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵੱਡੇ ਜਰਨੈਲ ਵੀ ਸ਼ਾਮਲ ਸੀ ਜਿੱਤਾਂ ਵੇਲੇ, ਜੀ, ਉਹਨਾਂ ਨੇ ਵੀ ਖਿੜੇ ਮੱਥੇ ਵਾਹਿਗੁਰੂ ਦਾ ਜਾਪ ਕਰਦੇ ਆ ਸ਼ਹਾਦਤਾਂ ਪਾਈਆਂ। ਸੋ ਅੱਜ ਦਾ ਦਿਨ ਇਸ ਪੱਖ ਤੋਂ ਬੜੀ ਅਹਿਮੀਅਤ ਰੱਖਦਾ ਹੈ। ਜੀ, 1957 ਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ, ਜਿਹੜੇ ਬਹੁਤ ਵੱਡੇ ਸਾਡੇ ਅਧਿਆਤਮਕ ਲੇਖਕ, ਜੀ, ਇਤਿਹਾਸਕਾਰ, ਕਵੀ, ਜਿਨ੍ਹਾਂ ਨੇ ਸੁੰਦਰੀ ਵਰਗਾ ਨਾਵਲ ਲਿਖ ਕੇ ਜਦੋਂ ਕਿ ਸਿੱਖ ਆਪਣਾ ਰਾਜ ਭਾਗ ਜਾਣ ਤੋਂ ਬਾਅਦ ਬਿਲਕੁਲ ਦਿਲਗੀਰੀ 'ਚ ਸੀ, ਸਿੰਘ ਸਭਾ ਲਹਿਰ ਦੀ ਜੀ, ਉਹ ਰੂਹੇ ਰਵਾਂ ਬਣੇ ਕਲਮ ਦੇ ਨਾਲ। ਜੀ, ਵਜ਼ੀਰ ਹਿੰਦ ਪ੍ਰੈਸ ਅੰਮ੍ਰਿਤਸਰ 'ਚ ਬਣਾਇਆ, ਲੇਖਕਾਂ ਨੂੰ ਉਤਸ਼ਾਹ ਕੀਤਾ ਔਰ ਇਤਿਹਾਸ ਨੂੰ ਉਹਨਾਂ ਨੇ ਇੱਕ ਨਵੇਂ ਰੰਗ ਦੇ ਵਿੱਚ ਜੀ, ਲਿਖਿਆ। ਬਹੁਤ ਸਾਰੇ ਨਾਵਲ, ਕਵੀ, ਨਜ਼ਮਾਂ, ਜੀ, ਕਿਤਾਬਾਂ ਉਹਨਾਂ ਦੀਆਂ। ਔਰ ਉਹਨਾਂ ਨੇ ਅੱਜ ਦੇ ਦਿਨ ਉਹਨਾਂ ਨੇ ਚੜ੍ਹਾਈ ਕੀਤੀ। ਉਹਨਾਂ ਦਾ ਜਨਮ 1872 ਵਿੱਚ ਹੋਇਆ ਸੀ, 85 ਸਾਲ ਦੀ ਉਮਰ 'ਚ ਜੀ, ਉਹਨਾਂ ਨੇ ਚੜ੍ਹਾਈ ਕੀਤੀ। ਗਿਆਨੀ ਕਰਤਾਰ ਸਿੰਘ, ਇਹ ਵੀ ਜਿਹੜੇ ਨੇ 19ਵੀਂ 20ਵੀਂ ਸਦੀ ਦੇ ਲਗਭਗ ਅੱਧ ਤੋਂ ਲੈ ਕੇ 1930ਵਿਆਂ ਤੋਂ ਜੀ, ਇਹਨਾਂ ਦਾ ਇੱਕ ਬੜਾ ਯੋਗਦਾਨ ਰਿਹਾ ਹਰ ਪੱਖ ਤੋਂ। ਬੇਸ਼ੱਕ ਵਿਰੋਧ ਵੀ ਰਿਹਾ ਮਾਸਤਾਰਾ ਸਿੰਘ ਦੇ ਨਾਲ ਖਿਲਾਫ, ਪਰ ਉਹਨਾਂ ਦੀ ਜਿਹੜੀ ਸੋਚ ਸੀ ਬੜੀ ਸਿੱਖੀ ਭਰਪੂਰ ਸੀ, ਪੰਥਕ ਸੀ। ਜੀ, ਔਰ ਮੈਨੂੰ ਯਾਦ ਹੈ 1974 'ਚ ਮੈਂ ਵਿਦਿਆਰਥੀ ਸੀ ਜਦੋਂ ਉਹਨਾਂ ਦੀ ਮੌਤ ਹੋਈ ਰਜਿੰਦਰਾ ਹਸਪੀਟਲ ਪਟਿਆਲਾ 'ਚ, ਜੀ, ਤੇ ਜਿਹਨੂੰ ਰੁਲ ਕੇ ਮਰਨਾ ਸੀ ਕਹਿੰਦੇ। ਹਾਲਾਂ ਪ੍ਰਕਾਸ਼ ਸਿੰਘ ਬਾਦਲ ਜਿਹੜਾ ਅੱਜ 5ਵੀਂ ਵਾਰ ਮੁੱਖ ਮੰਤਰੀ ਬਣਿਆ, ਇਹ ਆਪਣਾ ਰਾਜਸੀ ਗੁਰੂ ਗਿਆਨੀ ਕਰਤਾਰ ਸਿੰਘ ਨੂੰ ਹੀ ਕਹਿੰਦਾ ਸੀ, ਕਿਉਂਕਿ ਉਹਨਾਂ ਨੇ ਹੀ ਇਸ ਨੂੰ ਨਲਾਇਕ ਜਿਹੇ ਮੁੰਡੇ ਨੂੰ ਇਸ ਪਾਸੇ ਤੋਰਿਆ ਸੀ। ਜੀ, ਪਰ ਉਹਨਾਂ ਦਾ ਕੋਈ ਇਲਾਜ ਕਰਵਾਉਣ ਵਾਲਾ ਨਹੀਂ ਸੀ ਕੋਈ। ਉਹਨਾਂ ਦਾ ਇੱਕ ਪਟਿਆਲੇ ਦਾ ਸ਼ਹਿਰੀ ਭਾਈਚਾਰੇ ਦਾ ਇੱਕ ਪਰਿਵਾਰ ਜਿਹੜੇ ਵਿਚਾਰੇ ਰੋਟੀ ਲੈ ਕੇ ਉਹਨਾਂ ਲਈ ਜਾਂਦੇ ਰਹੇ, ਜੀ, ਔਰ ਉਹਨਾਂ ਦਾ ਥੋੜੀ ਬਹੁਤ ਜਿਹੜੀ ਇਹ ਕੀਤਾ। ਕੋਈ ਸ਼੍ਰੋਮਣੀ ਕਮੇਟੀ ਨੇ, ਕੋਈ ਬਾਦਲ ਨੇ ਵੀ, ਜੀ, ਕਿ ਵੀ ਤੂੰ ਜਿਨ੍ਹਾਂ ਤੋਂ ਗੁੜਤੀ ਲਈ ਹੈ, ਜਿਨ੍ਹਾਂ ਨੂੰ ਆਪਣਾ ਗੁਰੂ ਕਹਿੰਦਾ ਹੈ, ਕਿ ਉਹਨਾਂ ਤੋਂ ਸਿੱਖਿਆ, ਉਹਨਾਂ ਦੀਆਂ ਘੱਟੋ ਘੱਟ, ਕਿਉਂਕਿ ਉਹ ਛੜੇ ਛਲਾਂਗ ਸੀ, ਸੋ ਬੜੀ ਉਹਨਾਂ ਦੀ ਬੜੇ ਦੁਖਦਾਈ ਸਰਕਮਸਟੈਂਸਿਸ ਉਹਨਾਂ ਦਾ। ਔਰ ਜਦੋਂ ਉਹਨਾਂ ਦੀ ਮੌਤ ਹੋਈ ਉਸ ਤੋਂ ਅਗਲੇ ਹਫ਼ਤੇ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਜੀ ਇੰਨੇ 100 ਰੁਪਏ ਗਿਆਨੀ ਕਰਤਾਰ ਸਿੰਘ ਜੀ ਦੀ
ਮਦਦ ਲਈ ਦਿੱਤੇ ਜਾਇਆ ਕਰਨਗੇ। ਸੋ ਇਹ ਇਸ ਕਿਸਮ ਦਾ ਇਹਨਾਂ ਦਾ ਕਿਰਦਾਰ ਹੈ ਜੀ। 1978 ਦੇ ਵਿੱਚ 10 ਜੂਨ 1978 ਨੂੰ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ, ਜਿਹਦੇ ਤੇ ਗਿਆਨੀ ਸਾਧੂ ਸਿੰਘ ਭੌਰਾ ਜਿਹੜੇ ਉਸ ਵੇਲੇ ਜਥੇਦਾਰ ਸਨ ਅਕਾਲ ਤਖਤ ਸਾਹਿਬ ਦੇ, ਉਹਨਾਂ ਦੇ ਦਸਤਖਤ ਸਨ। ਪਰ ਇਹ ਹੁਕਮਨਾਮਾ ਜਾਰੀ ਹੋਣ ਤੋਂ ਪਹਿਲਾਂ 17 ਮਈ ਨੂੰ ਮੰਜੀ ਸਾਹਿਬ ਦੇ ਵਿੱਚ ਇਕੱਠ ਹੋਇਆ ਸੀ। 7 ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਹਦੇ ਵਿੱਚ ਮੁੱਖ ਰੋਲ ਸਰਦਾਰ ਕਪੂਰ ਸਿੰਘ ਜਿਹੜੇ ਵੱਡੇ ਵਿਦਵਾਨ ਹੋਏ ਨੇ ਉਹਨਾਂ ਦਾ ਸੀ। ਉਸ ਕਮੇਟੀ 'ਚ ਗਿਆਨੀ ਲਾਲ ਸਿੰਘ, ਗਿਆਨੀ ਗੁਰਦਿੱਤ ਸਿੰਘ, ਗਿਆਨੀ ਪ੍ਰਤਾਪ ਸਿੰਘ, ਇਹ ਸਾਬਕਾ ਜਥੇਦਾਰ ਵੀ ਰਹੇ ਅਕਾਲ ਤਖਤ ਦੇ, ਪ੍ਰਿੰਸੀਪਲ ਸਤਬੀਰ ਸਿੰਘ, ਪ੍ਰੋਫੈਸਰ ਪ੍ਰਕਾਸ਼ ਸਿੰਘ, ਤੇ ਇਸ ਕਮੇਟੀ ਦੇ ਹੈੱਡ ਜਥੇਦਾਰ ਸਾਧੂ ਸਿੰਘ ਭੌਰਾ ਸੀ। ਸੋ ਇਹ ਹੁਕਮਨਾਮਾ ਬੜਾ ਸਪਸ਼ਟ ਸੀ ਕਿ ਨਿਰੰਕਾਰੀ, ਨਕਲੀ ਨਿਰੰਕਾਰੀ ਸਿੱਖ ਨਹੀਂ ਨੇ ਤੇ ਇਹਨਾਂ ਦੇ ਪ੍ਰਚਾਰ ਪ੍ਰਸਾਰ ਵਾਧੇ ਨੂੰ ਹਰ ਹਾਲਤ ਦੇ ਵਿੱਚ ਰੋਕਿਆ ਜਾਏ। ਉਸ ਤੋਂ ਪਹਿਲਾਂ 13 ਅਪ੍ਰੈਲ 1978 ਨੂੰ ਇਹਨਾਂ ਨੇ 13 ਸਿੰਘਾਂ ਨੂੰ ਸ਼ਹੀਦ ਕੀਤਾ ਸੀ ਸ੍ਰੀ ਅੰਮ੍ਰਿਤਸਰ ਸ਼ਹਿਰ। ਸੋ ਜ਼ਾਹਰ ਹੈ ਜਥੇਦਾਰ ਰਣਜੀਤ ਸਿੰਘ ਜਿਹੜੇ ਬਾਅਦ ਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਬਣੇ, ਉਹਨਾਂ ਨੇ ਇਹਨੂੰ ਸਜ਼ਾ ਯਾਫਤਾ ਕੀਤਾ ਇਸ ਗੁਰਬਚਨੇ ਨੂੰ। ਔਰ ਇਹ ਹੁਕਮਨਾਮਾ ਬੜਾ ਅਹਿਮੀਅਤ ਰੱਖਦਾ ਸੀ ਉਸ ਸਾਰੇ ਦੌਰ ਦੇ ਵਿੱਚ। 1982 ਦੇ ਵਿੱਚ ਇਸੇ ਦਿਨ ਹੀ ਭਾਈ ਕੁਲਵੰਤ ਸਿੰਘ ਨਾਗੋਕੇ, ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ, ਜਿਹੜੇ ਸਾਡੇ ਇਸ ਦੌਰ ਦੇ ਉਹ ਸ਼ਹੀਦ ਨੇ ਜਿਨ੍ਹਾਂ ਨੂੰ ਬਹੁਤ ਬੁਰੀ ਤਰ੍ਹਾਂ ਟਾਰਚਰ ਕਰਕੇ ਸ਼ਹੀਦ ਕੀਤਾ ਗਿਆ। ਖਲਚੀਆਂ ਉਹ ਆਪਣਾ ਇੱਕ ਟਰੈਕਟਰ ਠੀਕ ਕਰਾਉਣ ਦੇ ਲਈ ਆਏ ਸੀ, ਉੱਥੋਂ ਉਹਨਾਂ ਨੂੰ ਚੁੱਕਿਆ ਤੇ ਜਿਵੇਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਹੈ, ਇਸੇ ਲਾਈਨ ਦੇ ਉੱਤੇ ਇਵੇਂ ਹੀ ਟਾਰਚਰ ਕਰਕੇ ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ, ਮਾਸ ਨੂੰ ਉੱਚਿਆ ਗਿਆ ਔਰ ਉਹਨਾਂ ਨੂੰ ਬਹੁਤ ਟਾਰਚਰ ਕਰਕੇ ਸ਼ਹੀਦ ਕੀਤਾ ਗਿਆ। ਭਾਈ ਕੁਲਵੰਤ ਸਿੰਘ ਨਾਗੋਕੇ ਇਸ ਦੌਰ ਦੇ ਸਾਡੇ ਬਹੁਤ ਵੱਡੇ ਨਾਇਕ ਨੇ, ਸ਼ਹੀਦ ਨੇ, ਸੰਤ ਪਿੰਡਰਾਂ ਵਾਲੇ, ਬੜੇ ਅਦਬ ਔਰ ਮਾਣ ਨਾਲ ਔਰ ਵੰਗਾਰ ਕੇ ਕੌਮ ਨੂੰ ਜਿਹੜਾ ਉਹਨਾਂ ਦਾ ਹਮੇਸ਼ਾ ਨਾਂ ਲੈਂਦੇ ਸਨ। ਵਰਲਡ ਹਿਸਟਰੀ ਦੇ ਹਵਾਲੇ ਨਾਲ 1793 ਦੇ ਵਿੱਚ ਵਾਸ਼ਿੰਗਟਨ ਅਮਰੀਕਾ ਦੀ ਰਾਜਧਾਨੀ ਬਣੀ, ਉਦੋਂ ਤੱਕ ਫਿਲਾਡੈਲਫੀਆ ਅਮਰੀਕਾ ਦੀ ਰਾਜਧਾਨੀ ਸੀ। 1794 ਚ ਫਰਾਂਸ ਦੇ ਵਿੱਚ ਜਿਹੜੀ ਤਬਦੀਲੀ ਆਈ, ਉਹਨਾਂ ਨੇ ਉੱਥੋਂ ਦੇ ਸਾਰੇ ਰਾਜੇ ਰਾਣੀਆਂ ਮਾਰ ਕੇ ਪਾਸੇ ਕੀਤੇ। ਸੋ ਜਿਹੜੇ ਫੜੇ ਸੀ ਟ੍ਰੇਟਰ, ਉਹਨਾਂ ਦੇ ਮੁਕੱਦਮੇ ਸ਼ੁਰੂ ਕੀਤੇ। ਗਰਲ ਸਕਾਊਟਸ 1915 ਚ ਅਮਰੀਕਾ ਦੇ ਵਿੱਚ ਜਿਵੇਂ ਬॉय ਸਕਾਊਟਸ ਸੀ ਵੋਲੰਟੀਅਰ ਕੰਮ ਕਰਨ ਵਾਲੇ ਪਰਉਪਕਾਰ ਦੇ, ਇਵੇਂ ਗਰਲ ਸਕਾਊਟਸ ਵੀ ਜਿਹੜੀ ਹੈ ਉਹਦੀ ਸ਼ੁਰੂਆਤ ਹੋਈ। 1916 ਦੇ ਵਿੱਚ ਜਿਹੜਾ ਮਿਡਲ ਈਸਟ ਹੈ, ਜਿੱਥੇ ਅੱਜ ਸਾਊਦੀ ਅਰੇਬੀਆ, ਮੱਕਾ, ਮਦੀਨਾ ਨੇ, ਇਹ ਅਰਬਾਂ ਦੇ ਕਬਜ਼ੇ 'ਚ ਆਇਆ ਕਿਉਂਕਿ ਵੈਸਟਰਨ ਪਾਵਰਸ ਨੇ ਹੈਲਪ ਕੀਤੀ। ਤੇ ਉਦੋਂ ਇਹ ਸਾਰਾ ਕੰਟਰੋਲ ਉਦੋਂ ਤੱਕ 500-600 ਸਾਲ ਆਟੋਮਨ ਅੰਪਾਇਰ ਤੁਰਕੀ, ਬੇਸ਼ੱਕ ਉਹ ਵੀ ਇਸਲਾਮ 'ਚ ਯਕੀਨ ਰੱਖਣ ਵਾਲੇ ਸੀ, ਪਰ ਉਹਨਾਂ ਦੀ ਜਿਹੜੀ ਅਲੱਗ ਉਹਨਾਂ ਦਾ ਟਰਾਈਬ ਹੈ ਤੁਰਕਾਂ ਦਾ। ਸੋ 1914-15 ਦੇ 1916 ਦੇ ਵਿੱਚ ਜਿਹੜਾ ਕਬਜ਼ਾ ਇਹਨਾਂ ਦੇ ਕੋਲ ਆਇਆ ਅਰਬਾਂ ਦੇ ਕੋਲ, ਸਾਊਦੀ ਅਰੇਬੀਆ ਦਾ ਹਿੱਸਾ ਹੈ ਮੱਕਾ ਔਰ ਮਦੀਨਾ। 1963 ਦੇ ਵਿੱਚ ਪ੍ਰੈਜ਼ੀਡੈਂਟ ਕੈਨੇਡੀ ਨੇ ਉਸ ਬਿੱਲ ਦੇ ਉੱਤੇ ਸਾਈਨ ਕਰਕੇ ਉਹਨੂੰ ਕਾਨੂੰਨ ਬਣਾਇਆ, ਜਿਹਦੇ 'ਚ ਇਹ ਸੀ ਕਿ ਇੱਕ ਕੰਮ ਦੇ ਲਈ ਮਰਦਾਂ ਔਰ ਔਰਤਾਂ ਦੋਨਾਂ ਦੀ ਬਰਾਬਰ ਦੀ ਤਨਖਾਹ ਹੋਏਗੀ। 1967 ਚ ਜਿਹੜੀ ਹੈ ਬੜੀ ਬਰੀਫ ਵਾਰ ਇਜ਼ਰਾਈਲ ਦੀ ਨੇਬਰਿੰਗ ਅਰਬ ਕੰਟਰੀਜ਼ ਨਾਲ ਹੋਈ। USSR ਅਰਬਾਂ ਦੀ ਮਦਦ ਕਰਦਾ ਸੀ, ਸੋ ਉਸ ਨੇ ਇਜ਼ਰਾਈਲ ਨਾਲੋਂ ਜਿਹੜੇ ਡਿਪਲੋਮੈਟਿਕ ਰਿਲੇਸ਼ਨ ਸੀ ਉਹ ਖਤਮ ਕਰ ਲਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਸਾਡੇ ਦਰਸ਼ਕਾਂ ਨੂੰ ਸਿੱਖ ਹਿਸਟਰੀ ਤੇ ਵਰਲਡ ਹਿਸਟਰੀ ਬਾਰੇ ਜਾਣੂ ਕਰਾਇਆ। ਤੇ ਹੁਣ ਅਸੀਂ ਇੱਥੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਵਿਊਅਰਸ, ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਦੇਖਦੇ ਰਹੋ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।